श्रोते प्रोग्राम अपडेट कैलिफोर्निया। मैं राजकनवीर सिंह जुड़ चुके ने हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 24 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503 ਦੇ ਉੱਤੇ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਆਪਾਂ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਸ ਤੋਂ ਥੋੜੇ ਮਿੰਟਾਂ ਬਾਅਦ 20 ਮਿੰਟਾਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਆ ਉਹ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਗੇ। ਸੋ ਉਹਨਾਂ ਦਾ ਕਿੱਡਾ ਕੁ ਵੱਡਾ ਭਾਸ਼ਣ ਹੋਊਗਾ, ਇਹ ਪਿਛਲੇ ਸਮਿਆਂ 'ਚ ਵੀ ਆਪਾਂ ਦੇਖਿਆ 1 ਘੰਟਾ 15-20 ਮਿੰਟ, ਕਹਿੰਦੇ ਵੀ ਇਸ ਵਾਰੀ ਹੋ ਸਕਦਾ ਹੋਰ ਵੀ ਲੰਮਾ ਹੋ ਜਾਏ। ਸੋ ਜਿਹੜੇ ਡਿਗਨਿਟਰੀਜ਼ ਆ ਸਾਰੇ ਉਹ ਪਹੁੰਚਣੇ ਉੱਥੇ ਸ਼ੁਰੂ ਹੋ ਗਏ ਹੈਗੇ ਆ। ਮੋਸਟਲੀ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਫੋਕਸ ਕਰੂਗੇ ਇਕੋਨਮੀ ਤੇ ਅਫੋਰਡੇਬਿਲਟੀ ਤੇ। ਉਹ ਆਪਾਂ ਨੂੰ ਪਤਾ ਹੀ ਆ, ਅਫੋਰਡੇਬਿਲਟੀ ਵੀ ਬੜੀ ਔਖੀ ਆ, ਬੜੀ ਮਹਿੰਗਾਈ ਹੋਈ ਆ ਤੇ ਇਕੋਨਮੀ ਜਿਹੜੀ ਆ ਉਹ ਇੰਨੀ ਗੁੱਡ ਨਹੀਂ ਲੱਗਦੀ ਹੈਗੀ। ਵਰਜੀਨੀਆ ਦੇ ਗਵਰਨਰ ਐਬੀਗੇਲ ਸਪੈਨਬਰਗਰ ਜੋ ਡੈਮੋਕ੍ਰੇਟ ਆ, ਉਹ ਰਿਸਪੌਂਸ ਦੇਣਗੇ। ਟਰੰਪ ਉਹਨਾਂ ਨੇ ਆਪਣੀ ਗੈਸਟ ਲਿਸਟ ਦੇ ਵਿੱਚ ਐਰਕਾ ਕਰਕ ਜੋ ਕਿ ਵਿਡੋ ਹੈਗੀ ਆ ਕੰਜ਼ਰਵੇਟਿਵ ਐਕਟਿਵਿਸਟ ਚਾਰਲੀ ਕਰਕ ਦੀ, ਉਹਨੂੰ ਸੱਦਿਆ ਹੋਇਆ ਹੈਗਾ। ਗੋਲਡ ਮੈਡਲ ਵਿਨਿੰਗ ਯੂਐਸ ਮੈਨ ਦੀ ਓਲੰਪਿਕ ਹਾਕੀ ਟੀਮ ਉੱਥੇ ਬੁਲਾਈ ਹੋਈ ਹੈਗੀ ਆ। ਦਰਜਨ ਦੇ ਕਰੀਬ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਦੇ ਵਰ ਇਨਵਾਈਟਿੰਗ ਸਰਵਾਈਵਰਸ ਆਫ ਜੈਫਰੀ ਐਪਸਟੀਨ ਦੇ ਜਿਹੜੇ ਸਰਵਾਈਵਰਸ ਆ ਉਹਨਾਂ ਨੂੰ ਵੀ ਜੋ ਬੁਲਾਇਆ ਗਿਆ ਹੈਗਾ ਉੱਥੇ ਡੈਮੋਕ੍ਰੇਟਸ ਵੱਲੋਂ। 2 ਦਰਜਨ ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਈਵੈਂਟ ਨੂੰ ਬਾਈਕਾਟ ਕਰ ਦਿੱਤਾ ਹੈਗਾ। ਸੋ ਇਹ ਕਈ ਜਿਹੜੇ ਟੀਵੀ ਚੈਨਲਸ ਆ ਉਹਨਾਂ ਦੇ ਉੱਤੇ ਲਾਈਵ ਕਵਰੇਜ ਤੁਸੀਂ ਦੇਖ ਸਕੋਗੇ। ਜੀ ਬਿਲਕੁਲ। ਹਰ ਸਾਲ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ ਸਟੇਟ ਆਫ ਦਾ ਯੂਨੀਅਨ ਐਡਰੈਸ ਦਿੰਦੇ ਹੁੰਦੇ ਆ ਤੇ ਇਹ ਮੰਨਿਆ ਜਾ ਰਿਹਾ ਵੀ ਇਸ ਵਾਰ ਦਾ ਭਾਸ਼ਣ ਇਹਨਾਂ ਦਾ ਸਭ ਤੋਂ ਲੰਬਾ ਭਾਸ਼ਣ ਟਰੰਪ ਹੋਣਾ ਦਾ ਹੋ ਸਕਦਾ ਹੈਗਾ ਆ। ਉਧਰ ਇਸ ਐਡਰੈਸ ਤੋਂ ਬਾਅਦ ਦੇ ਪਹਿਲਾਂ ਜਿਹੜੇ ਕੁਝ ਟੌਪ ਦੇ ਡੈਮੋਕ੍ਰੇਟ ਲਾ ਮੇਕਰ ਨੇ ਉਹ ਕਹਿ ਰਹੇ ਆ ਵੀ ਇੱਕ ਕਲਾਸੀਫਾਈਡ ਬਰੀਫਿੰਗ ਹੋਈ ਆ ਈਰਾਨ ਨੂੰ ਜਿਹੜਾ ਉਹ ਲੈ ਕੇ, ਤਾਂ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਜਨਤਕ ਕੀਤਾ ਜਾਵੇ ਜਾਣਕਾਰੀ ਵੀ ਕੀ ਜਿਹੜੀਆਂ ਉਸ ਦੇ ਵਿੱਚ ਗੱਲਾਂ ਹੋਈਆਂ। ਉਹ ਤਾਂ ਹੁਣ ਕਲਾਸੀਫਾਈਡ ਆ, ਉਹ ਸਾਰਿਆਂ ਨੂੰ ਦੱਸੀਆਂ ਤਾਂ ਨਹੀਂ ਜਾ ਸਕਦੀਆਂ ਹੁੰਦੀਆਂ, ਪਰ ਡੈਮੋਕ੍ਰੇਟ ਹੁਣ ਇੱਦਾਂ ਦੀ ਜਿਹੜੀ ਮੰਗ ਆ ਉਹ ਵੀ ਕਰ ਰਹੇ ਹੈਗੇ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਹਿੰਦੇ ਵੀ ਇਹ ਜਿਹੜੀ ਬਰੀਫਿੰਗ ਆ ਹਾਊਸ ਤੇ ਸੈਨੇਟ ਦੀ ਲੀਡਰਸ਼ਿਪ ਨੂੰ ਦਿੱਤੀ ਆ, ਜਿਸ ਦੇ ਵਿੱਚ ਹਾਊਸ ਤੇ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਵੀ ਸ਼ਾਮਲ ਆ ਤੇ ਕਹਿੰਦੇ ਵੀ ਪੋਟੈਂਸ਼ੀਅਲ ਮਿਲਟਰੀ ਐਕਸ਼ਨ ਜੋ ਈਰਾਨ ਦੇ ਉਲਟ ਆ ਉਸ ਨੂੰ ਜਿਹੜਾ ਉਹ ਲੈ ਕੇ ਟਰੰਪ ਉਹਨਾਂ ਨੇ ਅਜੇ ਤੱਕ ਉਸ ਦੇ ਬਾਬਤ ਕੋਈ ਫਾਈਨਲ ਡਿਸੀਜਨ ਜਿਹੜਾ ਨਹੀਂ ਬਣਾਇਆ ਹੈਗਾ। ਸੋ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਆ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਵੀ ਦਿਸ ਇਜ਼ ਸੀਰੀਅਸ, ਦ ਐਡਮਿਨਿਸਟ੍ਰੇਸ਼ਨ ਹੈਜ਼ ਟੂ ਮੇਕ ਇਟਸ ਕੇਸ ਟੂ ਅਮਰੀਕਨ ਪੀਪਲ, ਵੀ ਲੋਕਾਂ ਦੇ ਮੋਹਰੇ ਜਿਹੜੀ ਉਹਨਾਂ ਦੀ ਰਾਏ ਉਹਨਾਂ ਦੀ ਵੀ ਲੈਣੀ ਚਾਹੀਦੀ ਜਾਂ ਉਹਨਾਂ ਮੋਹਰੇ ਦੱਸਣਾ ਜਿਹੜਾ ਉਹ ਚਾਹੀਦਾ ਆ ਵੀ ਕੀ ਕੁਛ ਜਿਹੜਾ ਉਹ ਹੋਊਗਾ। ਸੋ ਸਟੇਟ ਆਫ ਦਾ ਯੂਨੀਅਨ ਦੇ ਵਿੱਚ ਜਿਹੜੇ ਸੀਟ ਆਲੇ ਦੁਆਲੇ ਨਾਲ ਇਕੱਠੇ ਜਿਹੜੇ ਉਹ ਕੌਣ ਬੈਠੂਗਾ, ਕੌਣ ਦੂਰ ਹੈ ਇੱਕ ਦੂਜੇ ਤੋਂ, ਹਰ ਇੱਕ ਛੋਟੀ ਤੋਂ ਵੱਡੀ ਚੀਜ਼ ਦਾ ਇਹਨਾਂ ਨੇ ਐਨਲਿਸਟ ਜਿਹੜੇ ਆ ਉਹਨਾਂ ਨੇ ਅੰਦਾਜ਼ਾ ਲਾਉਣਾ ਆ। ਪਰ ਜੈਫਰੀ ਐਪਸਟੀਨ ਦੇ ਬਾਬਤ ਜਿਹੜਿਆਂ ਨੇ ਸਾਂਝੇ ਤੌਰ ਦੇ ਉੱਤੇ ਫਾਈਲਸ ਜਨਤਕ ਕਰਨ ਦੇ ਲਈ ਬਿੱਲ ਲਿਆਂਦਾ ਸੀਗਾ, ਰੋ ਖੰਨਾ ਤੇ ਥਾਮਸ ਮੈਸੀ, ਉਹਨਾਂ ਦੋਨਾਂ ਨੂੰ ਇਕੱਠੇ ਜਿਹੜੇ ਆ ਉਹ ਬੈਠਿਆਂ ਜਿਹੜਾ ਉਹ ਦੇਖਿਆ ਜਾਵੇਗਾ। ਸੋ ਕਹਿੰਦੇ ਵੀ ਇਹ ਜਿਹੜੇ ਐਫਰਟ ਕੀਤਾ ਸੀ ਇਹਨਾਂ ਦੋਨਾਂ ਨੇ ਮਿਲ ਕੇ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਯਾਰੀ ਜਿਹੜੀ ਆ ਉਹ ਖਾਸੀ ਪੱਕੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਜਿਹੜੀ ਸੈਨੇਟਰ ਐਲਿਜ਼ਾਬeth ਵਾਰਨ ਆ ਉਸਨੇ ਟਰੰਪ ਹੁਣਾਂ ਨੂੰ ਗੁਹਾਰ ਲਾਈ ਆ
ਵੀ ਉਹ ਜੀਓਪੀ ਦੇ ਉੱਤੇ ਦਬਾਅ ਪਾਉਣ ਵੀ ਜਿਹੜੇ ਜਿਹੜੇ ਵਾਲ ਸਟਰੀਟ ਆ ਉਸ ਦੇ ਜਿਹੜੇ ਹਾਊਸਿੰਗ ਪਰਚੇਜ਼ਸ ਆ ਉਸ ਨੂੰ ਜੋ ਉਹ ਰੋਕਣ, ਕਿਉਂਕਿ ਟਰੰਪ ਹੋਣਾ ਨੇ ਬੀਤੇ ਦਿਨਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਕਹੀਆਂ ਸੀਗੀਆਂ ਵੀ ਪ੍ਰਾਈਵੇਟ ਕੰਪਨੀਆਂ ਨੂੰ ਅਸੀਂ ਘਰ ਜਿਹੜੇ ਉਹ ਨਹੀਂ ਖਰੀਦਣ ਦੇਵਾਂਗੇ ਤੇ ਵੱਡਾ ਐਕਸ਼ਨ ਜਿਹੜਾ ਉਹ ਇਸ ਦੇ ਉੱਤੇ ਲੈਣ ਜਿਹੜਾ ਉਹ ਜਾ ਰਹੇ ਨੇ। ਪਰ ਉਸ ਤੋਂ ਬਾਅਦ ਦੇ ਵਿੱਚ ਉਹ ਸਿਰਫ ਗੱਲ ਬਣ ਕੇ ਹੀ ਰਹਿ ਗਈ ਜਾਂ ਉਸ ਦੇ ਉੱਤੇ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ, ਉਸ ਦੇ ਬਾਰੇ ਜਿਹੜਾ ਉਹ ਲੈ ਕੇ ਡੈਮੋਕ੍ਰੇਟ ਇਹ ਵੀ ਕਹਿ ਰਹੇ ਆ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਇਸ ਟਾਈਮ ਕਈ ਉਹਨਾਂ ਨੇ ਡਾਕੂਮੈਂਟ ਰੋਕੇ ਹੋਏ ਨੇ ਐਪਸਟੀਨ ਫਾਈਲ ਦੇ ਬਾਬਤ, ਜਿਨ੍ਹਾਂ ਦੇ ਵਿੱਚ ਟਰੰਪ ਹੋਣਾ ਦਾ ਨਾਮ ਹੈਗਾ ਆ, ਵੀ ਉਹਨਾਂ ਨੂੰ ਵੀ ਜਨਤਕ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਸੁਪਰੀਮ ਕੋਰਟ ਦੇ ਕਿਹੜੇ ਜਸਟਿਸ ਹੋਣਗੇ? ਟਰੰਪ ਹੁਣੀ ਜਿਹੜੇ ਟੈਰਿਫ ਦੇ ਮਾਮਲੇ 'ਚ ਜੋ ਫੈਸਲਾ ਸੁਣਾਇਆ ਗਿਆ ਆ ਉਸ ਨੂੰ ਲੈ ਕੇ ਕਿੱਦਾਂ ਦਾ ਉੱਥੇ ਬਿਆਨਬਾਜ਼ੀ ਜਿਹੜੀ ਉਹ ਕਰ ਸਕਦੇ ਆ, ਤਾਂ ਇਹ ਦੇਖਣ ਵਾਲੀ ਗੱਲ ਹੋਊਗੀ। ਇਮੀਗ੍ਰੇਸ਼ਨ ਹਰਜੋਤ ਸਿੰਘ ਜੀ ਮੇਨ ਮੁੱਦਾ ਜਿਹੜਾ ਰਹੂਗਾ, ਅਫੋਰਡੇਬਿਲਿਟੀ ਮਹਿੰਗਾਈ, ਉਹ ਜਿਹੜਾ ਮੇਨ ਮੁੱਦਾ ਜਿਹੜਾ ਉਹ ਰਹਿਣ ਵਾਲਾ ਆ। ਐਪਸਟੀਨ ਫਾਈਲਸ ਦਾ ਮੇਨ ਮੁੱਦਾ ਰਹਿਣ ਵਾਲਾ, ਤੇ ਜਿਹੜੀ ਫੋਰਨ ਪਾਲਿਸੀ ਆ, ਟੈਰਿਫਸ ਆ, ਉਹ ਜਿਹੜੇ ਇਸ ਟਾਈਮ ਇਸ ਦੇ ਵਿੱਚ ਮੇਨ ਮੁੱਦੇ ਜਿਹੜੇ ਉਹ ਰਹਿਣ ਵਾਲੇ ਹੈਗੇ ਆ। ਸੋ ਕਾਫੀ ਹੋ ਹੱਲਾ ਵੀ ਹੋ ਸਕਦਾ। ਆਪਾਂ ਬੀਤੇ ਸਮਿਆਂ ਦੇ ਵਿੱਚ ਸਟੇਟ ਆਫ ਦਾ ਯੂਨੀਅਨ ਐਡਰੈਸਿਸ ਦੇ ਵਿੱਚ ਦੇਖਿਆ ਆ ਵੀ ਵਿਰੋਧੀ ਧਿਰ ਵਾਲੇ ਜਿਹੜੇ ਉਹ ਖਾਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਆ ਉਹਦੀਆਂ ਕਈ ਗੱਲਾਂ ਦੇ ਉੱਤੇ ਬੂ ਵੀ ਕਰਦੇ ਆ, ਉਸ ਦੀ ਵਿਰੋਧ ਬੇਸਿਕਲੀ ਜਿਹੜੇ ਉਹ ਜਿਤਾਉਂਦੇ ਹੈਗੇ ਆ। ਸੋ ਲੈਟਸ ਸੀ ਕੀ ਬਣਦਾ ਆ, ਕੁਛ ਹੀ ਮਿੰਟਾਂ ਦੇ ਵਿੱਚ ਇਹ ਕਲੀਅਰ ਹੋ ਜਾਊਗਾ। ਇਹ ਦੱਸਿਆ ਜਾ ਰਿਹਾ ਵੀ ਟਰੰਪ ਹੁਣੀ ਤੇ ਉਹਨਾਂ ਦੀ ਜਿਹੜੀ ਵਾਈਫ ਆ ਮਿਲਾਨੀਆ, ਉਹ ਇਸ ਮੌਕੇ ਆਲਰੇਡੀ ਵਾਈਟ ਹਾਊਸ ਤੋਂ ਚਾਲੇ ਪਾ ਚੁੱਕੇ ਨੇ ਤੇ ਉਹਨਾਂ ਨੇ ਜਲਦ ਹੀ ਜਿਹੜਾ ਕੈਪੀਟਲ ਹਿੱਲ ਦੇ ਵਿੱਚ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਲਈ ਉੱਥੇ ਸ਼ਾਮਿਲ ਹੋਣਾ ਹੈ। ਅਗਲੀ ਖਬਰ ਵੱਲ ਚਲੀਏ। ਯੂਐਸ ਦੇ ਵਿੱਚ ਇਸ ਟਾਈਮ ਸਿਰਫ 25% ਇਮੀਗ੍ਰੇਸ਼ਨ ਦੇ ਜੱਜ ਰਹਿ ਗਏ ਆ। ਪਿਛਲੇ ਸਾਲ ਨਾਲੋਂ 75% ਜੱਜਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਐਮੀਆਨਾ ਖਾਨ ਇੱਕ ਚੀਫ ਜਸਟਿਸ ਜੋ ਸੀਗੀ ਇਮੀਗ੍ਰੇਸ਼ਨ ਦੇ ਵਿੱਚ, ਜਿਹਦੇ ਅੰਡਰ 36 ਦੇ ਕਰੀਬ ਜਿਹੜੇ ਜੱਜ ਆ ਉਹ ਕੰਮ ਕਰਦੇ ਸੀ, 36 ਇਮੀਗ੍ਰੇਸ਼ਨ ਜੱਜ ਤੇ ਦਰਜਨ ਦੇ ਕਰੀਬ ਜਿਹੜੇ ਆ ਸਟਾਫ ਮੈਂਬਰਸ ਕੰਮ ਕਰਦੇ ਸੀ ਮੈਨਹਟਨ ਦੀ ਜਿਹੜੀ 26 ਫੈਡਰਲ ਪਲਾਜ਼ਾ ਕੋਰਟ ਹੈਗੀ ਆ। ਕਹਿੰਦੇ ਪਈ ਉਹਨਾਂ 3 ਸਾਲਾਂ 'ਚ ਕਦੇ ਛੁੱਟੀ ਵੀ ਨਹੀਂ ਲਈ ਹੈਗੀ। ਤੇ ਇੱਕ ਦਿਨ 11:30 ਵਜੇ ਸਵੇਰੇ ਉਹ ਕੰਮ ਕਰਦੀ ਸੀ ਤੇ ਇਨ ਦਾ ਮਿਡਲ ਆਫ ਮੀਟਿੰਗ ਮੈਸੇਜ ਆ ਗਿਆ ਵੀ ਤੈਨੂੰ ਫਾਇਰ ਕਰ ਦਿੱਤਾ ਗਿਆ। ਕੱਲਾ ਤੈਨੂੰ ਨਹੀਂ, ਉਹਦੇ ਨਾਲ 6 ਹੋਰ ਜਿਹੜੇ ਇਮੀਗ੍ਰੇਸ਼ਨ ਜੱਜਸ ਆ ਜਿਨ੍ਹਾਂ ਨੂੰ ਉਹ ਸੁਪਰਵਾਈਜ਼ ਕਰਦੀ ਸੀ, ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਹੈਗਾ। ਉਹ ਕਹਿੰਦੇ ਵੀ ਮੈਂ ਆਪਣੇ ਜਿਹੜੇ ਇੰਪਲਾਈ ਸੀ ਹੋਰ ਜੱਜ ਉਹਨਾਂ ਨਾਲ ਸਿੰਪਥੀ ਵੀ ਫੀਲ ਕੀਤੀ ਤੇ ਨਾਲ ਦੀ ਨਾਲ ਮੈਂ ਕਿਹਾ ਵੀ ਮੈਂ ਤਾਂ ਖੁਦ ਮੇਰੀ ਵੀ ਜੌਬ ਚਲੇ ਗਈ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ 100 ਦੇ ਕਰੀਬ ਜੱਜ ਜਿਹੜੇ ਆ 2025 ਸਾਲ ਦੇ ਵਿੱਚ ਫਾਇਰ ਕੀਤੇ ਹੈਗੇ ਆ। ਇਹ ਅੱਜ ਕਾਫੀ ਐਕਸਕਲੂਸਿਵ ਰਿਪੋਰਟ NPR ਨੇ ਜਿਹੜੀ ਛਾਪੀ ਹੈਗੀ ਆ ਵੀ ਹੁਣ ਹੋਊਗਾ ਕੀ ਵੀ 75% ਜੱਜ ਦਾ ਤੁਸੀਂ ਤੋੜਤੇ ਆ ਤੇ ਮਿਲੀਅਨ ਪਲੱਸ ਲੋਕਾਂ ਦੇ ਜਿਹੜੇ ਕੇਸਸ ਪੈਂਡਿੰਗ ਪਏ ਆ ਤੇ ਬਣੂਗਾ ਕੀ? ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਸੋਲਵ ਕੀਤਾ ਜਾਊਗਾ? ਜੇਲਾਂ ਤੁਸੀਂ ਧੜਾਧੜ ਬਣਾ ਰਹੇ ਆ। ਸਿਚੁਏਸ਼ਨ ਇਦਾਂ ਦੀ ਆ, ਜੇ ਆਪਾਂ ਲੋਕਲ ਏਰੀਆ ਦੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਵਿੱਚ 7 ਜੱਜ ਸੀ ਸਨ 2025 ਚ, ਹੁਣ 26 ਦੀ ਸ਼ੁਰੂਆਤ ਆ, ਸਿਰਫ 3 ਰਹਿ ਗਏ ਆ ਉੱਥੇ। ਤੇ ਸੈਨ ਫਰਾਂਸਿਸਕੋ ਦੇ ਵਿੱਚ 21 ਜੱਜ ਸੀਗੇ, ਸਿਰਫ 5 ਰਹਿ ਗਏ ਆ। 76% ਕੱਟ ਸੈਨ ਫਰਾਂਸਿਸਕੋ ਦੇ ਵਿੱਚ ਕਰ ਦਿੱਤਾ ਗਿਆ ਆ। ਕਈ ਜਗ੍ਹਾ ਤੇ ਸਿਰਫ ਇੱਕੋ ਹੀ ਹੈ। ਇੱਕ ਨਿਊ ਜਰਸੀ ਐਲਿਜ਼ਾਬੈਥ ਦੇ ਵਿੱਚ ਪੂਰੀ ਸਟੇਟ 'ਚ ਇਮੀਗ੍ਰੇਸ਼ਨ ਦਾ ਇੱਕੋ ਹੀ ਆਫਿਸ ਆ, ਉੱਥੇ 3 ਜੱਜ ਸੀ, ਸਿਰਫ 1 ਰਹਿ ਗਿਆ। ਪੋਰਟਲੈਂਡ ਓਰੇਗਨ ਦੇ ਵਿੱਚ 4 ਜੱਜ ਸੀ, ਸਿਰਫ 1 ਜੱਜ ਰਹਿ ਗਿਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਮੀਗ੍ਰੇਸ਼ਨ ਜੱਜਸ ਦੀ ਬਣੀ ਹੋਈ ਹੈਗੀ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, 55 ਜੱਜ ਫਾਇਰ ਕੀਤੇ, 80 ਜਿਹੜੇ ਆ ਉਹ ਹੋਰ ਰਿਟਾਇਰ ਹੋ ਗਏ ਆ। ਤੇ ਆਪਾਂ ਇਹ ਜਿਹੜਾ ਦੇਖਿਆ ਵੀ ਜਿਹੜੇ ਟੌਪ ਦੇ ਇਮੀਗ੍ਰੇਸ਼ਨ ਜੱਜ ਹੈਗੇ ਆ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਜਿਹੜੇ ਰਿਟਾਇਰਡ ਮਰੀਨ ਕਾਰਪ ਦੇ ਡੈਰਨ ਮਰਗੋਲਿਨ ਆ ਉਹਨਾਂ ਨੂੰ ਅਮਰੀਕਾ ਦਾ ਟੌਪ ਦਾ ਜਿਹੜਾ ਇਮੀਗ੍ਰੇਸ਼ਨ ਜੱਜ ਦੇ ਤੌਰ ਦੇ ਉੱਤੇ ਲਾ ਦਿੱਤਾ ਗਿਆ ਆ। ਇਹ ਮਾਗਾ ਸੈਂਟਰਲ ਕਾਸਟਿੰਗ ਕਹਿੰਦੇ ਵੀ ਇਸ ਨੂੰ ਦੇਖਿਆ ਜਾ ਰਿਹਾ। ਤੇ ਉੱਦਾਂ ਫੌਜ ਦੇ ਹੋਰ ਬਹੁਤ ਸਾਰੇ ਜਿਹੜੇ ਵਕੀਲ ਆ ਲਾਅ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਜੱਜ ਬਣਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਘੱਲਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਹੁਣ ਦੇਖੀ ਜਾ ਰਹੀ ਆ। ਉਹ ਤਾਂ ਜਿਹੜੀਆਂ ਨਵੀਆਂ ਬਾਰਡਰ ਕ੍ਰਾਸਿੰਗ ਨਹੀਂ ਹੋ ਰਹੀਆਂ ਉਹਦੇ ਜਿਹੜੇ ਨਵੇਂ ਕੇਸ ਤਾਂ ਨਹੀਂ ਲੱਗ ਰਹੇ, ਪਰ ਜਿਹੜੇ ਪੁਰਾਣੇ ਆ ਉਹਨਾਂ ਦੇ ਵਿੱਚ ਜਿਹੜੀ ਵੱਡੀ ਮੁਸ਼ਕਲ ਜਿਹੜੀ ਉਹ ਆਵੇਗੀ। ਸੋ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੇ ਇਸ ਦੇ ਵਿੱਚ ਚੇਂਜ ਕਰ ਦਿੱਤਾ ਆ। ਜੈਗਸ ਜਿਨ੍ਹਾਂ ਦਾ ਮੈਂ ਦੱਸਿਆ ਵੀ ਟੈਂਪਰੇਰੀ ਜਿਹੜੇ ਮਿਲਟਰੀ ਅਟਾਰਨੀਜ਼ ਆ ਉਹਨਾਂ ਨੂੰ ਹੁਣ ਟੈਂਪਰੇਰੀ ਜੱਜਸ ਦੇ ਤੌਰ ਦੇ ਉੱਤੇ ਜਿਹੜਾ ਉਹ ਲਾਇਆ ਜਾ ਰਿਹਾ। ਉਹਨਾਂ ਦੇ ਰੈਂਕ ਆ ਉਹਨਾਂ ਨੂੰ
ਐਕਸਪੈਂਡ ਕੀਤਾ ਜਾ ਰਿਹਾ। ਬੀਤੇ ਦਿਨਾਂ 'ਚ ਇਹ ਵੀ ਰਿਪੋਰਟ ਆਈ ਸੀ ਹਰਜੋਤ ਸਿੰਘ ਜੀ, ਜਿਹੜੇ ਕਿਸੇ ਇੱਕ ਮਿਲਟਰੀ ਤੋਂ ਆਏ ਜਿਹੜੇ ਜੱਜ ਨੇ ਕਿਸੇ ਇੱਕ ਦੋ ਨੂੰ ਕੇਸਾਂ ਦੇ ਵਿੱਚ ਰਾਹਤ ਥੋੜ੍ਹੀ ਜਿਹੀ ਦਿੱਤੀ, ਤਾਂ ਉਹਨੂੰ ਆਲਰੇਡੀ ਜਿਹੜਾ ਉਹਨਾਂ ਨੇ ਫਾਇਰ ਵੀ ਕਰ ਦਿੱਤਾ ਹੈ। ਸੋ ਇਹ ਕਲੀਅਰ ਆ ਵੀ ਜੱਜਿਸ, ਜਿਸ ਨੂੰ ਇੱਕ ਇੰਡੀਪੈਂਡੈਂਟ ਸ਼ਾਖਾ ਜਿਹੜੀ ਹੈ ਜੁਡੀਸ਼ਰੀ ਨੂੰ ਮੰਨਿਆ ਜਾਂਦਾ ਆ, ਉਸ ਦੇ ਵਿੱਚ ਵੀ ਇਸ ਮੌਕੇ ਸਰਕਾਰ ਦਾ ਹੀ ਬੋਲਬਾਲਾ ਜਿਹੜਾ ਉਹ ਚੱਲ ਰਿਹਾ ਆ। ਸੋ 3.5 ਮਿਲੀਅਨ ਤੋਂ ਵੱਧ ਕੇਸਿਸ ਨੇ ਜਿਨ੍ਹਾਂ ਨੂੰ ਹੈਂਡਲ ਕਰਨਾ ਇੰਨੇ ਥੋੜੇ ਜੱਜਾਂ ਦੇ ਲਈ ਨਾਮੁਮਕਿਨ ਵਾਲੀ ਜਿਹੜੀ ਗੱਲ ਹੀ ਉਹ ਬਣੀ ਪਈ ਆ। ਸੋ ਟੋਟਲੀ ਜਿਹੜੇ ਇਮੀਗ੍ਰੇਸ਼ਨ ਕੋਰਟਸ ਆ ਉਹਨਾਂ ਦੇ ਵਿੱਚ ਟਰੰਪ ਹੋਣਾ ਨੇ ਫਰਜ਼ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਹੈਗਾ ਆ। ਜੀ ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ, ਸਵੈਨਾ ਗੁਥਰੀ, ਜਿਸ ਦੀ ਮਾਂ ਨੈਂਸੀ ਗੁਥਰੀ ਪਿਛਲੇ ਕਈ ਹਫ਼ਤਿਆਂ ਤੋਂ ਕਿਡਨੈਪ ਹੋਈ ਪਈ ਆ, ਜਿਸ ਦੇ ਬਾਰੇ ਅਜੇ ਕੁਝ ਪਤਾ ਦੇਣਾ ਨਹੀਂ ਲੱਗ ਰਿਹਾ। ਉਸ ਨੇ ਹੁਣ ਇੱਕ ਹਿਸਾਬ ਦੇ ਨਾਲ ਆਪਣੇ ਅਖੀਰਲੇ ਦਾਅਵਾਂ ਦੇ ਵਿੱਚੋਂ $1 ਮਿਲੀਅਨ ਦਾ ਜਿਹੜਾ ਰਿਵਾਰਡ ਆ ਉਹ ਆਫਰ ਕੀਤਾ ਆ। ਜਿਹੜਾ ਕੋਈ ਵੀ ਉਸ ਦੀ ਮਾਂ ਨੈਂਸੀ ਗੁਥਰੀ ਨੂੰ ਲੱਭਣ ਦੇ ਵਿੱਚ ਮਦਦ ਕਰੇਗਾ, ਉਸ ਨੂੰ ਉਹ $1 ਮਿਲੀਅਨ ਦੇਣਗੇ। FBI ਦੇ ਡਾਇਰੈਕਟਰ ਕੈਸ਼ ਪਟੇਲ 10 ਫਰਵਰੀ ਨੂੰ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਜਿਹੜੀ ਉਹ ਪਾਈ ਸੀ, ਕੁਝ ਫੋਟੋਆਂ ਤੇ ਵੀਡੀਓਜ਼ ਜਨਤਕ ਕੀਤੀਆਂ ਸੀਗੀਆਂ ਇੱਕ ਨਕਾਬਪੋਸ਼ ਬੰਦੇ ਦੀਆਂ, ਜੋ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਲਾਪਤਾ ਦੱਸੀ ਜਿਹੜੀ ਉਹ ਜਾ ਰਹੀ ਆ। ਸੋ ਸਵੈਨਾ ਗੁਥਰੀ ਨੇ ਇੰਸਟਾਗ੍ਰਾਮ ਦੇ ਉੱਤੇ ਪੋਸਟ ਪਾਉਂਦੇ ਹੋਏ ਕਿਹਾ ਵੀ ਕੋਈ ਵੀ ਇਨਫੋਰਮੇਸ਼ਨ ਦੇਣ ਵਾਲਾ ਲੋਕ ਜਿਸ ਦੇ ਨਾਲ ਇਸ ਦੀ ਜਿਹੜੀ ਗਵਾਚੀ ਹੋਈ ਕਿਡਨੈਪ ਹੋਈ ਮਾਂ ਜਿਹੜੀ ਉਹ ਲੱਭ ਜਾਵੇਗੀ, ਉਸ ਨੂੰ ਉਹ $1 ਮਿਲੀਅਨ ਦੇਣਗੇ। ਸੋ 31 ਜਨਵਰੀ ਨੂੰ ਲਾਸਟ ਹਰਜੋਤ ਸਿੰਘ ਜੀ ਐਰੀਜ਼ੋਨਾ ਦੇ ਘਰ ਦੇ ਵਿੱਚ ਜਿਹੜੀ ਨੈਂਸੀ ਗੁਥਰੀ ਨੂੰ ਜਾਂਦੇ ਹੋਏ ਜਿਹੜਾ ਉਹ ਦੇਖਿਆ ਸੀ। ਉਸ ਤੋਂ ਬਾਅਦ ਦੇ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ। 84 ਸਾਲਾਂ ਦੀ ਜਿਹੜੀ ਇਸ ਦੀ ਜਿਹੜੀ ਮਾਂ ਆ ਤੇ ਟਕਸਨ ਇਲਾਕਾ ਜੋ ਐਰੀਜ਼ੋਨਾ 'ਚ ਪੈਂਦਾ ਆ, ਉਸ ਦੇ ਘਰ ਤੋਂ ਉੱਥੋਂ ਇਸ ਨੂੰ ਕਿਡਨੈਪ ਕੀਤਾ ਗਿਆ ਸੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਬਿਲੀਅਨਸ ਆਫ ਡਾਲਰ ਇੱਥੇ ਹੀ ਸਰਕਾਰ ਖਰਚ ਤਾਂ ਦਿੰਦੀ ਹੈ, ਪਰ ਬਾਅਦ ਚ ਪਤਾ ਲੱਗਦਾ ਜਦੋਂ ਵੇਸਟ ਹੋ ਜਾਂਦੇ ਹੈਗੇ ਆ। ਕੈਲੀਫੋਰਨੀਆ ਨੇ ਬਿਲੀਅਨਸ ਆਫ ਡਾਲਰ ਇੱਕ ਨਵਾਂ ਪ੍ਰੋਗਰਾਮ 4 ਸਾਲ ਦੇ ਜਿਹੜੇ 올ਡ ਬੱਚੇ ਆ ਉਹਨਾਂ ਦੇ ਲਈ ਕ੍ਰੀਏਟ ਕੀਤਾ ਸੀ। ਕਹਿੰਦੇ ਬਈ ਉਹ ਪਲਾਨ ਨੂੰ ਇਵੈਲੂਏਟ ਕੀਤਾ ਹੀ ਨਹੀਂ। ਐਕਸਪਰਟ ਇਹ ਕਹਿ ਰਿਹਾ ਵੀ ਕੈਲੀਫੋਰਨੀਆ ਇਜ਼ ਨਾਟ ਸਟੱਡਿੰਗ ਇਟਸ ਓਨ ਟ੍ਰਾਂਜੀਸ਼ਨਲ ਕਿੰਡਰਗਾਰਟਨ ਪ੍ਰੋਗਰਾਮ। ਇਹਨਾਂ ਨੇ ਟੀਕੇ ਪ੍ਰੋਗਰਾਮ ਸ਼ੁਰੂ ਕਰਨਾ ਸੀ 4 ਸਾਲ ਦੇ ਬੱਚਿਆਂ ਦੇ ਲਈ, ਤੇ ਬਿਲੀਅਨਸ ਆਫ ਡਾਲਰ ਉਹਦੇ ਉੱਤੇ ਜਿਹੜੇ ਆ ਸਪੈਂਡ ਕਰ ਦਿੱਤੇ, ਪਰ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਆ, ਕਿਸ ਤਰ੍ਹਾਂ ਸ਼ੁਰੂਆਤ ਕਰਨਾ ਆ, ਉਹ ਕਿਸੇ ਤਰ੍ਹਾਂ ਵੀ ਜਿਹੜਾ ਆ ਸੈਟਅਪ ਕੀਤਾ ਨਹੀਂ। ਨਾਲੇ ਹੁਣ ਦੀ ਗੱਲ ਨਹੀਂ, ਸਨ 2021 ਦੀ ਗੱਲ ਆ। ਉਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਤੇ ਸਟੇਟ ਲਾ ਮੇਕਰਸ ਨੇ ਸੈਟਅਪ ਪਲਾਨ ਕੀਤਾ ਸੀ ਵੀ ਅਸੀਂ ਵਨ ਆਫ ਦਾ ਲਾਰਜੈਸਟ ਯੂਨੀਵਰਸਲ ਪ੍ਰੀ ਸਕੂਲ ਪ੍ਰੋਗਰਾਮ ਅਮਰੀਕਾ ਦੇ ਵਿੱਚ ਕੰਟਰੀ ਦੇ ਵਿੱਚ ਸੈਟਅਪ ਕਰਨ ਜਾ ਰਹੇ ਆ 4 ਸਾਲ ਦੇ 올ਡ ਬੱਚਿਆਂ ਦੇ ਲਈ। ਸੋ ਇਸ ਗ੍ਰੇਡ ਦਾ ਨਾਮ ਵੀ ਉਹਨਾਂ ਨੇ ਟ੍ਰਾਂਜੀਸ਼ਨਲ ਕਿੰਡਰਗਾਰਟਨ ਟੀਕੇ ਰੱਖ ਦਿੱਤਾ ਸੀ। ਨਿਊਸਮ ਨੇ ਇਹ ਕਿਹਾ ਸੀ ਵੀ ਜਿਹੜੇ 4 ਸਾਲ ਦੇ ਬੱਚੇ ਆ ਉਹਨਾਂ ਨੂੰ ਹਾਈ ਕੁਆਲਿਟੀ ਜਿਹੜੀ ਆ ਇੰਸਟਰਕਸ਼ਨ ਐਜੂਕੇਸ਼ਨ ਆਪਾਂ ਦੇਵਾਂਗੇ ਤੇ ਇਹਦੇ ਨਾਲ ਜਿਹੜਾ ਗੈਪ ਹੈਗਾ ਆ ਲਰਨਿੰਗ ਗੈਪ ਆ ਉਹ ਪੂਰਾ ਹੋਊਗਾ। ਤੇ ਸਟੇਟ ਨੇ ਡੈਡਲਾਈਨ ਵੀ ਸੈੱਟ ਕਰਤੀ ਸੀ ਵੀ ਹਰ ਇੱਕ ਡਿਸਟ੍ਰਿਕਟ ਟੀਕੇ ਜਿਹੜਾ ਆ ਉਹ ਜਿੰਨੇ ਵੀ 4 ਸਾਲ ਦੇ ਬੱਚੇ ਆ ਉਹ ਫਾਲ 2025 ਦੇ ਵਿੱਚ ਸ਼ੁਰੂ ਕਰ ਦਊਗਾ। ਐਂਡ ਇਨ ਦਾ ਇੰਟਰਵੀਨਿੰਗ ਈਅਰਸ ਦੇ ਵਿੱਚ ਸਕੂਲ ਨੇ 1,75,000 ਦੇ ਕਰੀਬ ਜਿਹੜੇ ਆ ਬੱਚੇ ਉਹ ਟੀਕੇ ਪ੍ਰੋਗਰਾਮ ਦੇ ਵਿੱਚ ਐਨਰੋਲ ਵੀ ਕੀਤੇ ਹੈਗੇ ਆ ਤੇ ਨਵੇਂ ਟੀਚਰ ਵੀ ਹਾਇਰ ਕੀਤੇ ਗਏ ਆ। ਸਕੂਲ ਜਿਹੜੇ ਕਲਾਸਰੂਮ ਆ ਉਹ ਵੀ ਮੋਡੀਫਾਈ ਕੀਤੇ ਗਏ ਹੈਗੇ ਆ ਤੇ ਪਰ ਪਲਾਨ ਉਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਆ ਉਹ ਹਜੇ ਤੱਕ ਵੀ ਕਹਿੰਦੇ ਵਿੱਚ ਵਿਚਾਲੇ ਘੁੰਮ ਰਿਹਾ ਆ। 1.2 ਬਿਲੀਅਨ ਡਾਲਰ ਐਕਸਪੈਂਡ ਕਰਨ ਦੇ ਲਈ ਵੀ ਖਰਚ ਕਰ ਦਿੱਤਾ ਟੀਕੇ ਦੇ ਲਈ ਤੇ 3.9 ਬਿਲੀਅਨ ਡਾਲਰ ਇਸ ਸਾਲ ਜਿਹੜਾ ਆ ਐਡਮਿਨਿਸਟਰ ਕਰਨ ਦੇ ਲਈ ਨਵੇਂ ਗ੍ਰੇਡ ਲੈਵਲ ਦੇ ਉੱਤੇ ਖਰਚ ਕਰਨ ਜਾ ਰਹੇ ਹੈਗੇ। ਵਧੀਆ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ। ਬਹੁਤ ਸਾਰੇ ਜਿਹੜੇ ਮਾਪਿਆਂ ਦੇ ਲਈ ਇਹ ਜਿਹੜਾ ਟੀਕੇ ਦੀਆਂ ਕਲਾਸਾਂ ਬੜੀਆਂ ਫਾਇਦੇਮੰਦ ਰਹੀਆਂ। 2012-13 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਟੀਕੇ ਦੀਆਂ ਕਲਾਸਿਸ ਆ, ਜਿਸ ਨੂੰ ਟ੍ਰਾਂਜੀਸ਼ਨਲ ਕਿੰਡਰਗਾਰਟਨ ਕਲਾਸਿਸ ਆਖਿਆ ਜਾਂਦਾ ਆ, ਉਹ ਅਵੇਲੇਬਲ ਹੈਗੀਆਂ ਆ। ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਤਬਦੀਲੀਆਂ ਆ ਉਹ ਆਈਆਂ ਆ। ਐਵਰੇਜ ਕਾਸਟ ਕੈਲੀਫੋਰਨੀਆ ਦੇ ਵਿੱਚ 4 ਸਾਲ ਦੇ ਬੱਚੇ ਦੀ ਚਾਈਲਡ ਕੇਅਰ ਦੀ $13,000 ਤੋਂ ਵੱਧ ਆਉਂਦੀ ਆ। ਇੱਕ ਜਿਹੜੀ ਸਟੱਡੀ ਲੈਂਡਿੰਗ ਟਰੀ ਦੇ ਦੁਆਰਾ ਕੀਤੀ ਗਈ ਸੀ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਜਿਹੜੀ ਉਹ ਆਈ ਸੀ। ਸੋ ਫਾਇਦਾ ਜ਼ਰੂਰ ਡੈਫੀਨੇਟਲੀ ਹੋ ਰਿਹਾ ਆ। ਇਸ ਦੇ ਨਾਲ ਨਵੇਂ ਜਿਹੜੇ ਟੀਚਰਸ ਆ ਨੌਕਰੀਆਂ ਵੀ ਮਿਲ ਰਹੀਆਂ ਆ
ਸਕੂਲ ਵੀ ਜਿਹੜੇ ਉਹ ਅੱਗੇ ਦੇ ਨਾਲੋਂ ਵੱਡੇ ਜਿਹੜੇ ਉਹ ਹੋਏ ਆ, ਪਰ ਇਹਦੇ ਵਿੱਚ ਇਹ ਜਿਹੜੀ ਚੀਜ਼ ਜਿਹੜੀ ਤੁਸੀਂ ਦੱਸ ਰਹੇ ਆ ਵੀ ਇਵੈਲੂਏਟ ਕੀਤੇ ਬਗੈਰ ਇਹ ਜਿਹੜਾ ਪਲਾਨ ਆ ਇਹ ਇਹਨਾਂ ਨੇ ਲਾਗੂ ਜਿਹੜਾ ਉਹ ਕਰ ਦਿੱਤਾ। ਕਿਸੇ ਟਾਈਮ ਦੇ ਉੱਤੇ ਕਿਤੇ ਜਿਹੜੀ ਟੀਕੇ ਦੀਆਂ ਕਲਾਸਾਂ ਹੁੰਦੀਆਂ ਸੀਗੀਆਂ, ਪਰ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਅਕੈਡਮਿਕ ਈਅਰਸ ਤੋਂ ਸਾਰਿਆਂ ਦੇ ਲਈ ਜਿਹੜਾ ਇੱਕ ਹਿਸਾਬ ਦੇ ਨਾਲ ਟੀਕੇ ਜਿਹੜਾ ਆ ਉਹ ਲਾਜ਼ਮੀ ਹੋ ਚੁੱਕਾ ਹੈਗਾ ਆ। ਸੋ ਉਹਦਾ ਕਈ ਮਾਪਿਆਂ ਨੂੰ ਤਾਂ ਡੈਫੀਨੇਟਲੀ ਕਾਫੀ ਜਿਹੜਾ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਬੱਚੇ ਟਾਈਮ ਨਾਲ ਸਕੂਲ ਜਿਹੜਾ ਉਹ ਕਹਿੰਦੇ ਵੀ ਉਹ ਜਾ ਰਹੇ ਆ। ਕੈਲੀਫੋਰਨੀਆ ਬਜਟ ਤੇ ਪਾਲਿਸੀ ਸੈਂਟਰ ਉਹ ਕਹਿੰਦਾ ਆ ਵੀ ਜਿਹੜੇ ਟੀਕੇ ਦੀਆਂ ਕਲਾਸਿਸ ਆ ਉਹਦੇ ਨਾਲ ਜਿਹੜੀ ਅਰਲੀ ਲਿਟਰੇਸੀ ਆ ਤੇ ਮੈਥ ਸਕਿੱਲ ਆ ਉਸ ਦਾ ਕਾਫੀ ਜ਼ਿਆਦਾ 4 ਸਾਲ ਦੇ ਬੱਚਿਆਂ ਦੇ ਉੱਤੇ ਫਰਕ ਪੈਂਦਾ ਆ। ਜਿਨ੍ਹਾਂ ਦੇ ਬੱਚੇ ਆਲਰੇਡੀ ਕਈ ਸਕੂਲਾਂ 'ਚ ਪੜ੍ਹ ਰਹੇ ਹੋਣਗੇ ਉਹਨਾਂ ਨੂੰ ਆਲਰੇਡੀ ਰਜਿਸਟ੍ਰੇਸ਼ਨ ਦੀਆਂ ਈਮੇਲਸ ਤੇ ਇਹ ਵੋ ਆਉਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਵੀ ਸਤੰਬਰ 1 ਤੋਂ ਪਹਿਲਾਂ ਜੰਮੇ ਜਾਂ ਉਸ ਤੋਂ ਬਾਅਦ ਦੇ ਵਿੱਚ ਕੱਟ ਆਫ ਵਾਲੇ ਆ ਉਹ ਕਿੰਡਰਗਾਰਟਨ 'ਚ ਜਾਣੇ ਆ ਜਾਂ ਕਿ ਟੀਕੇ ਦੇ ਵਿੱਚ ਜਿਹੜੇ ਉਹ ਜਾਣਗੇ। ਸੋ ਇਹ ਚੀਜ਼ ਜਿਹੜੀ ਆ 100% ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੈਜ਼ਨੋ ਦਾ ਇੱਕ ਹੋਰ ਪੰਜਾਬੀ ਉਹ ਕਾਰਗੋ ਥੈਫਟ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੇ ਲੇਕਵੁੱਡ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਵੀ ਕਾਰਗੋ ਥੈਫਟ ਦੀ ਇਨਵੈਸਟੀਗੇਸ਼ਨ ਜਿਸ ਦੇ ਵਿੱਚ $65,000 ਦਾ ਜਿਹੜਾ ਸਮਾਨ ਆ ਉਹ ਮਿਸਿੰਗ ਸੀਗਾ, ਮਰਚੈਂਡਾਈਜ਼ ਮਿਸਿੰਗ ਸੀਗਾ। ਉਸ ਦੀ ਜਦੋਂ ਇਨਵੈਸਟੀਗੇਸ਼ਨ ਜਾਂਚ ਕਰ ਰਹੇ ਸੀਗੇ ਤਾਂ ਕਈ ਚਾਰजेस ਜਿਹੜੇ ਹੁਣ ਉਸ ਦੇ ਵਿੱਚ ਫਾਈਲ ਹੋਏ ਆ। 4 ਫਰਵਰੀ ਤੋਂ ਲੇਕਵੁੱਡ ਪੁਲਿਸ ਡਿਪਾਰਟਮੈਂਟ ਨੇ ਜਿਹੜੀ ਇਨਵੈਸਟੀਗੇਸ਼ਨ ਆ ਉਸ ਨੂੰ ਸ਼ੁਰੂ ਜਿਹੜਾ ਉਹ ਕੀਤਾ ਸੀ। ਇਹ ਨਿਊ ਜਰਸੀ ਦੇ ਵਿੱਚ ਜਿਹੜਾ ਲੇਕਵੁੱਡ ਇਲਾਕਾ ਪੈਂਦਾ ਆ ਉੱਥੇ ਦੀ ਜਿਹੜੀ ਇਹ ਗੱਲ ਆ। ਸੋ ਹੁਣ ਕਮਲ ਸਿੰਘ 24 ਸਾਲਾਂ ਦਾ ਫਰੈਜ਼ਨੋ ਦਾ ਰਹਿਣ ਵਾਲਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ LPD ਨੇ ਲੇਕਵੁੱਡ ਪੁਲਿਸ ਡਿਪਾਰਟਮੈਂਟ ਨੇ ਉਸ ਦੇ 2 ਚਾਰजेस ਥੈਫਟ ਬਾਈ ਡਿਸੈਪਸ਼ਨ ਦੇ ਜਿਹੜੇ ਚਾਰजेस ਆ ਉਹ ਲਾਏ ਆ। ਕਹਿੰਦੇ ਵੀ ਕਨੈਕਸ਼ਨ ਵਿਦ ਟਰਾਂਸਪੋਰਟੇਸ਼ਨ ਪੇਮੈਂਟ ਐਂਡ ਵੈਲਿਊ ਆਫ ਮਰਚੈਂਡਾਈਜ਼ ਦੇ ਚਾਰजेस ਇਸ ਦੇ ਵਿੱਚ ਲੱਗੇ ਹੈਗੇ ਆ। ਸੋ ਨੈਸ਼ਨਲ ਕ੍ਰਾਈਮ ਇਨਫੋਰਮੇਸ਼ਨ ਸੈਂਟਰ ਡਾਟਾਬੇਸ ਦੇ ਵਿੱਚ ਕਹਿੰਦੇ ਵੀ ਇਸ ਦੀ ਇਨਫੋਰਮੇਸ਼ਨ ਆ ਉਹਨਾਂ ਨੂੰ ਪਤਾ ਲੱਗੀ ਆ। ਸੋ ਕਾਰਗੋ ਥੈਫਟ ਇੱਕ ਵੱਡਾ ਜਿਹੜਾ ਮਸਲਾ ਇਸ ਟਾਈਮ ਟਰੱਕਿੰਗ ਇੰਡਸਟਰੀ ਦੇ ਵਿੱਚ ਬਣ ਚੁੱਕਾ ਆ, ਜਿੱਥੇ ਹੁਣ ਤੁਸੀਂ ਦੇਖੋ ਵੀ 65,000 ਹੋ ਸਕਦਾ ਵੀ ਇਸ ਤੋਂ ਘੱਟ ਵਾਲੇ ਵੀ ਹੁੰਦੇ ਹੋਣ, ਇਸ ਤੋਂ ਵੱਧ ਵਾਲੇ ਮਿਲੀਅਨਸ ਵਾਲੇ ਤਾਂ ਆਪਾਂ ਕਈ ਜਿਹੜੇ ਉਹ ਸੁਣ ਚੁੱਕੇ ਆ। ਸੋ ਅਕ੍ਰੋਸ ਜਦ ਸਟੇਟਸ ਹੋ ਜਾਂਦਾ ਤੇ ਫਿਰ ਫੈਡਰਲ ਕ੍ਰਾਈਮ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਬਣ ਜਾਂਦਾ ਆ। ਸੋ ਫਰੈਜ਼ਨੋ ਦਾ ਹੁਣ ਇੱਕ ਰਹਿਣ ਵਾਲਾ ਕਮਲ ਸਿੰਘ 24 ਸਾਲਾ ਉਸ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕਰ ਦਿੱਤਾ ਗਿਆ ਹੈ ਜੀ। ਕੈਲੀਫੋਰਨੀਆ ਦੀ ਇੱਕ ਹੋਰ ਕੰਪਨੀ ਜਿਹੜੀ ਪਬਲਿਕ ਸਟੋਰੇਜ ਹੈਗੀ ਆ, ਸ਼ੁਰੂ ਕੈਲੀਫੋਰਨੀਆ 'ਚ ਹੋਈ ਸੀ। ਉਹਨਾਂ ਨੇ ਕਿਹਾ ਵੀ ਉਹ ਕੈਲੀਫੋਰਨੀਆ ਨੂੰ ਛੱਡ ਕੇ ਟੈਕਸਸ ਮੂਵ ਹੋਣ ਜਾ ਰਹੇ ਹੈਗੇ ਆ। ਪਬਲਿਕ ਸਟੋਰੇਜ ਇਹਨਾਂ ਦਾ ਹੁਣ ਹੈੱਡਕੁਆਰਟਰ ਡੈਲਸ ਫੋਰਟ ਵਰਥ ਏਰੀਏ ਦੇ ਵਿੱਚ ਹੋਊਗਾ। ਇਹ ਕੰਪਨੀ ਜਿਹੜੀ ਆ 1972 ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਗਲੈਂਡੇਲ ਦਾ ਜਿਹੜਾ ਏਰੀਆ ਹੈ ਉੱਥੇ ਸ਼ੁਰੂ ਹੋਈ ਸੀ ਤੇ ਰਾਈਟ ਨਾਓ ਪਬਲਿਕ ਸਟੋਰੇਜ ਦੇ ਕੋਲ 3500 ਪ੍ਰਾਪਰਟੀਆਂ 40 ਸਟੇਟਾਂ ਦੇ ਵਿੱਚ ਹੈਗੀਆਂ ਆ ਤੇ ਯੂਰਪੀਅਨ ਸਟੋਰੇਜ ਆਪਰੇਟਰ ਦੇ ਵਿੱਚ ਵੀ ਕਾਫੀ ਵੱਡਾ ਇਹਨਾਂ ਦਾ ਹੱਥ ਹੈਗਾ। ਟੌਮ ਬੋਇਲ ਜੋ ਇਹਦੇ CEO ਆ ਉਹਨਾਂ ਨੇ ਕਿਹਾ ਵੀ ਅਸੀਂ ਅਪ੍ਰੈਲ 1 ਤੋਂ ਜੋ ਉਹ ਸਕਸੀਡ ਕਰਨ ਜਾ ਰਹੇ ਆ ਜੋ ਰਸਲ ਨੂੰ ਉਹ ਦਹਾਕੇ ਬਾਅਦ ਰਿਟਾਇਰ ਹੋ ਰਿਹਾ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਮੂਵ ਹੋਣ ਜਾ ਰਹੇ ਆ। ਸਾਡਾ ਜਿਹੜਾ ਮੇਨ ਆਫਿਸ ਆ ਉਹ ਹੁਣ ਫੋਰਟ ਵਰਥ ਟੈਕਸਸ ਦੇ ਵਿੱਚ ਹੋਊਗਾ। ਜੀ। ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ ਤੇ ਕੁਛ ਹੀ ਮਿੰਟਾਂ ਦੇ ਵਿੱਚ ਟਰੰਪ ਹੋਣਾ ਦੀ ਜਿਹੜੀ ਭਾਸ਼ਣ ਆ ਸਟੇਟ ਆਫ ਦਾ ਯੂਨੀਅਨ ਐਡਰੈਸ ਆ ਉਹ ਸ਼ੁਰੂ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਦੇਖਦੇ ਹਾਂ ਉਸ ਦੇ ਵਿੱਚ ਕੀ ਟਰੰਪ ਹੋਣੀ ਭਾਸ਼ਣ ਦਿੰਦੇ ਆ। ਥੋੜਾ ਚਿਰ ਪਹਿਲਾਂ ਹੀ ਉਹਦਾ ਟਰੰਪ ਹੋਣਾ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਇਰਾਨ ਵਾਲੇ US ਦੇ ਨਾਲ ਡੀਲ ਜਿਹੜੀ ਉਹ ਤੇਜ਼ੀ ਦੇ ਨਾਲ ਬਣਾਉਣਾ ਚਾਹੁੰਦੇ ਆ ਜਦੋਂ ਅਗਲੇ ਰਾਊਂਡ ਦੀਆਂ ਨੈਗੋਸੀਏਸ਼ਨ ਗੱਲਬਾਤ ਜਨੇਵਾ ਦੇ ਵਿੱਚ ਹੋਣ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਉੱਦਾਂ ਆਪਾਂ ਸਵੇਰੇ ਦੱਸ ਹੀ ਰਹੇ ਸੀਗੇ ਵੀ ਅਮਰੀਕਾ ਦੇ ਦੁਆਰਾ 2 ਦਹਾਕਿਆਂ 'ਚ ਪਹਿਲੀ ਵਾਰ ਇੰਨਾ ਵੱਡਾ ਫੌਜੀ ਜਮਾਵੜਾ ਇਰਾਨ ਦੇ ਇਰਦ ਗਿਰਦ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਸੋ ਨਿਊਕਲੀਅਰ ਦੇ ਜਿਹੜੇ ਇਹਨਾਂ ਦੇ ਅੱਡੇ ਸੀਗੇ ਉਹਨਾਂ ਨੂੰ ਪਹਿਲਾਂ ਹੀ ਤਹਿਸ ਨਹਿਸ ਕਰ ਚੁੱਕੇ ਆ ਪਿਛਲੇ ਸਾਲ ਦੇ ਵਿੱਚ ਤੇ ਹੁਣ ਲੜਾਈ ਲੱਗਣ ਦੇ ਜਿਹੜੇ ਅਸਾਰ ਆ ਖਾਸੇ ਵਧੇ ਪਏ ਆ। ਪਰ ਟਰੰਪ ਹੋਣਾ ਨੇ ਕੁਝ ਸਮਾਂ ਪਹਿਲਾਂ ਹੀ ਇਹ ਬਿਆਨ ਦਿੱਤਾ ਆ ਵੀ ਇਰਾਨ ਵਾਲੇ ਕਾਹਲੇ ਨੇ ਹੁਣ ਡੀਲ ਬਣਾਉਣ ਦੇ ਲਈ ਮੋਰ ਦੈਨ US ਕਹਿੰਦੇ ਵੀ ਉਸ ਤੋਂ ਵੀ ਜ਼ਿਆਦਾ ਜਿਹੜੇ ਉਹ ਗਾਂਹ ਹੋ ਕੇ ਜਿਹੜੇ ਆ ਇਹ ਡੀਲ ਬਣਾਉਣ ਦੇ ਲਈ ਕਾਹਲੇ ਜਿਹੜੇ ਉਹ ਪੈ ਰਹੇ ਆ। ਸੋ ਦੇਖਦੇ ਹਾਂ
ਕੀ ਇਸ ਦੇ ਵਿੱਚ ਬਣਦਾ ਤੇ ਜਿਨੇਵਾ ਦੇ ਵਿੱਚ ਅਗਲੀ ਜਿਹੜੀ ਗੱਲਬਾਤ ਆ ਉਹ ਆਉਂਦੇ ਵੀਰਵਾਰ ਨੂੰ ਪਰਸੋਂ ਰੋਜ਼ ਨੂੰ ਜਿਹੜੀ ਉਹ ਹੋ ਸਕਦੀ ਆ। ਸੋ ਉਦੋਂ ਦੇਖਦੇ ਆ ਵੀ ਇਸ ਤੋਂ ਬਾਅਦ ਚ ਕੀ ਅੱਗੇ ਬਣਦਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 66 ਪੈਸੇ ਤੇ ਇੰਡੀਆ ਦੇ 90 ਰੁਪਏ ਤੇ 90 ਪੈਸੇ। ਜੀ ਮਾਰਕੀਟ ਦੇ ਵਿੱਚ ਅੱਜ 370 ਪੁਆਇੰਟ ਦਾ ਇਜ਼ਾਫਾ ਹੋਇਆ। ਡਾਊ ਜੋਨ ਦੇ ਵਿੱਚ 49,100 ਤੇ 75 ਤੇ ਬੰਦ ਹੋਇਆ। S&P 52 ਪੁਆਇੰਟ ਵੱਧ ਕੇ 6890 ਦੇ ਉੱਤੇ। ਨੈਸਡੈਕ 236 ਪੁਆਇੰਟ ਵੱਧ ਕੇ 22,864 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $5198 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ। 10 ਈਅਰ ਯੀਲਡ 4.04%। ਕ੍ਰਿਪਟੋ ਕਰੰਸੀ ਬਿਟਕੋਇਨ 65,874। ਅਥੀਰੀਅਮ 1919 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US US